ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲਾਂ ਪੁਥਲਾਂ ਹੋ ਰਹੀਆਂ। ਗੱਲਬਾਤ ਕਰਾਂਗੇ। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਰਬਜੀਤ ਸਿੰਘ, ਬਲਵਿੰਦਰ ਕੌਰ ਚੋਕਰ, ਟਰਲਕ, ਚਰਨਜੀਤ ਬਡਵਾਲ, ਜੁੱਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਹਰਮਿੰਦਰ ਸਮਰਾ ਜੀ, ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰਦੇ ਹੈਗੇ ਆ। ਪੈਸੇ ਦਹਾਕੇ ਦੇ ਵਿੱਚ ਹੋਇਆ ਤਾਂ ਬਹੁਤ ਕੁਛ ਨਵਾਂ ਪੂਰੇ ਹਿੰਦੁਸਤਾਨ ਦੇ ਵਿੱਚ, ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਸਭ ਤੋਂ ਵੱਧ ਠੰਡ ਇਸ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ। ਬਿਲਕੁਲ ਜੀ, ਵੈਸੇ ਇਹਨਾਂ ਦਿਨਾਂ ਦੇ ਵਿੱਚ ਅਜਿਹੀ ਠੰਡ ਜਿਹੜੀ ਜੀ ਉਹ ਪੈਂਦੀ ਹੋਈ ਆ, ਪਰ ਕਦੀ ਵੱਧ ਕਦੀ ਜਿਹੜਾ ਜੀ ਉਹ ਘੱਟ। ਜਿੱਥੇ ਗਰਮੀ ਇੰਨੀ ਜ਼ਿਆਦਾ ਪੈਂਦੀ ਆ, ਉੱਥੇ ਇਸ ਵਾਰੀ ਠੰਡ ਜਿਹੜੀ ਹੈ ਜੀ ਉਹਨੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਜੀ ਅੰਦਰੀ ਵੜਨ ਦੇ ਵਾਸਤੇ। ਔਰ ਅਗਲੇ ਕੁਛ ਦਿਨਾਂ ਦੇ ਦੌਰਾਨ ਜਿਹੜੀ ਕੋਈ ਸੰਭਾਵਨਾ ਨਜ਼ਰ ਨਹੀਂ ਜਿਹੜੀ ਜੀ ਉਹ ਆ ਰਹੀ ਕਿ ਇਹਦੇ ਤੋਂ ਕੁਛ ਰਾਹਤ ਜਿਹੜੀ ਜੀ ਮਿਲੂਗੀ ਅਗਲੇ ਕੁਛ ਦਿਨਾਂ ਦੇ ਦੌਰਾਨ। ਇੱਕ ਦਹਾਕੇ ਦਾ ਰਿਕਾਰਡ ਜਿਹੜਾ ਜੀ ਉਹ ਠੰਡ ਨੇ ਤੋੜਿਆ ਜੀ। ਅੱਜ ਇਹ ਤਾਪਮਾਨ ਹੋਰ ਹੇਠਾਂ ਜਿਹੜਾ ਜੀ ਉਹ ਡਿੱਗਣ ਦੀ ਸੰਭਾਵਨਾ ਹੈ। ਸਭ ਤੋਂ ਠੰਡਾ ਜਿਹੜਾ ਹਰਿਆਣੇ ਦਾ ਨਰਨੌਲ ਜਿਹੜਾ ਜੀ ਉਹ ਰਿਹਾ। ਪੰਜਾਬ ਦੇ ਵਿੱਚ ਬਠਿੰਡਾ ਜਿਹੜਾ ਸੀ ਸਭ ਤੋਂ ਠੰਡਾ ਰਿਹਾ ਜੀ। 3 ਡਿਗਰੀ ਤੱਕ ਤਾਪਮਾਨ ਇੱਥੇ ਡਿੱਗ ਪਿਆ ਜੀ ਰਾਤ। ਔਰ ਚੰਡੀਗੜ੍ਹ ਦੇ ਵਿੱਚ 19 ਸਾਲ ਦਾ ਪੁਰਾਣਾ ਰਿਕਾਰਡ ਜਿਹੜਾ ਜੀ ਉਹ ਟੁੱਟਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਸਗੋਂ ਮੌਸਮ ਪੰਜਾਬ ਦੇ ਨਾਲੋਂ ਇਸ ਵੇਲੇ ਬੈਟਰ ਹੈ ਜੀ, ਜਿੱਥੇ ਇਹਨਾਂ ਦਿਨਾਂ ਦੇ ਦੌਰਾਨ ਜਿਹੜੀ ਬਹੁਤ ਜ਼ਿਆਦਾ ਠੰਡ ਹੁੰਦੀ ਆ। ਜਿਹੜੇ ਪੰਜਾਬ ਦੇ ਕੁਝ ਸ਼ਹਿਰ ਨੇ ਉਹ ਹਿਮਾਚਲ ਪ੍ਰਦੇਸ਼ ਦੇ ਕੁਝ ਸ਼ਹਿਰਾਂ ਦੇ ਨਾਲੋਂ ਜ਼ਿਆਦਾ ਜਿਹੜੇ ਜੀ ਉਹ ਠੰਡੇ ਆ। ਔਰ ਇਹ ਕਿਹਾ ਜਾ ਰਿਹਾ ਕਿ ਅਗਲੇ 3 ਦਿਨਾਂ ਤੱਕ ਅਜੇ ਕੋਈ ਰਾਹਤ ਨਹੀਂ ਹੈਗੀ ਇਹਦੇ ਵਿੱਚ। ਔਰ ਲਗਾਤਾਰ ਜਿਹੜੀ ਧੁੰਦ ਆ ਸੰਘਣੀ ਉਹ ਵੀ ਟ੍ਰੈਫਿਕ ਨੂੰ ਸਲੋ ਜਿਹੜਾ ਉਹ ਕਰ ਰਹੀ ਹੈ। 31 ਦਸੰਬਰ ਦੇ ਨੇੜੇ ਤੇੜੇ ਇਹਦੇ ਵਿੱਚ ਕੋਈ ਸੁਧਾਰ ਆਉਣ ਦੀ ਸੰਭਾਵਨਾ ਜਿਹੜੀ ਹੈ। ਮੀਂਹ ਦੇ ਫਿਰ ਚਾਂਸਸ ਨੇ, ਫਿਰ ਮੌਸਮ ਜਿਹੜਾ ਜੀ ਕੁਛ ਸਾਫ਼ ਹੋ ਜਿਹੜਾ ਜੀ ਉਹ ਸਕਦਾ। ਵੈਸੇ ਇਹ ਜਿਹੜਾ ਮੌਸਮ ਹੈ ਇੰਨਾ ਠੰਡਾ ਜੀ, ਇਹ ਪੰਜਾਬ ਦੇ ਫਸਲਾਂ ਦੇ ਵਾਸਤੇ ਜਿਹੜਾ ਜੀ ਜ਼ਰੂਰ ਥੋੜ੍ਹਾ ਚੰਗਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਹੈ ਉਹਨੂੰ ਸੁੰਡੀ ਪੈ ਗਈ ਸੀ ਇਸ ਵਾਰੀ। ਔਰ ਇਹ ਠੰਡ ਦੇ ਕਰਕੇ ਕੁਦਰਤ ਨੇ ਤੁਸੀਂ ਕਹਿ ਲਓ ਕਿ ਮਦਦ ਵੀ ਕਰਨੀ ਹੁੰਦੀ ਹੈ, ਤਾਂ ਉਹਦੇ ਕਰਕੇ ਇਹ ਜਿਹੜੀ ਸੁੰਡੀ ਆ ਇਹ ਖਤਮ ਹੋ ਜਾਂਦੀ ਇੰਨੇ ਘੱਟ ਜਿਹੜਾ ਜੀ ਉਹ ਟੈਂਪਰੇਚਰ ਦੇ ਵਿੱਚ। ਉਧਰ ਜਿਹੜਾ ਜੀ ਉਹ ਜ਼ਰੂਰ ਇਹਦਾ ਫਾਇਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਗ੍ਰਹਿ ਮੰਤਰੀ ਦਾ ਬੜਾ ਇੰਪੋਰਟੈਂਟ ਹੁੰਦੇ ਆ ਜੀ ਇਹਨਾਂ ਦੇ ਬਿਆਨ, ਤੇ ਸੋਚਦੇ ਕੀ ਆ ਉਹਦੀ ਗੱਲ ਕਰਦੇ ਹਾਂ। ਉਸਨੇ ਕਿਹਾ ਕਿ ਜਿਹੜੇ ਟੁਕੜੇ ਗੈਂਗ ਆ ਇਹਨੂੰ ਹੁਣ ਤੋੜਨ ਦਾ, ਇਹਨੂੰ ਹੁਣ ਖਰਾਬ ਕਰਨ ਦਾ ਆ ਗਿਆ। ਇਹ ਟੁਕੜੇ ਗੈਂਗ ਕਿਹਨੂੰ ਕਹਿੰਦੇ ਆ? ਇਹ ਐਕਚੁਅਲੀ ਇਹਨਾਂ ਨੇ ਫੇਮਸ ਜਿਹੜਾ ਜੀ ਉਹ ਕੀਤਾ ਹੋਇਆ। ਜਦੋਂ ਜਿਹੜਾ JNU ਸੀਗਾ ਉਹਦੇ ਵਿੱਚ ਜਦੋਂ ਕਨਈਆ ਕੁਮਾਰ ਜਿਹੜਾ ਸੀਗਾ ਜੀ ਉਹਦੇ ਉੱਤੇ ਕੇਸ ਹੋਇਆ, ਉਸ ਟਾਈਮ ਦੇ ਉੱਤੇ ਇਹ ਪ੍ਰਚਲਿਤ ਕੀਤਾ ਗਿਆ ਸੀਗਾ ਵੀ ਇੱਥੇ ਟੁਕੜੇ ਜਿਹੜਾ ਜੀ ਉਹ ਗੈਂਗ ਆ। ਚਲੋ ਜਿਹੜੀਆਂ ਚੀਜ਼ਾਂ ਅਫਵਾਹਾਂ ਦੇ ਰੂਪ ਦੇ ਵਿੱਚ ਹੁੰਦੀਆਂ ਨੇ, ਜਦੋਂ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਉਹ ਜਿਹੜਾ ਜੀ ਉਹ ਨਾਮ ਲਵੇ, ਉਹ ਵੀ ਗ੍ਰਹਿ ਮੰਤਰੀ ਜਿਹੜਾ ਜੀ, ਤਾਂ ਇਹਦੀ ਥੋੜ੍ਹਾ ਜਿਹਾ ਸੀਰੀਅਸਨੈਸ ਜਿਹੜੀ ਹੈ ਜੀ ਉਹ ਜ਼ਰੂਰ ਹੋ ਜਾਂਦੀ ਆ। ਕੇਂਦਰੀ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਹੋਰਾਂ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਸੀਗਾ ਜੀ ਇਹ ਗੱਲ ਕਹੀ ਕਿ ਕਾਂਗਰਸ ਜਿਹੜੀ ਜੀ ਉਹ ਭੰਬਲ ਭੂਸਾ ਪੈਦਾ ਕਰ ਰਹੀ ਹੈ CAA ਦੇ ਬਾਰੇ ਦੇ ਵਿੱਚ। ਇਹ ਵੀ ਕਿਹਾ ਕਿ ਦੇਸ਼ ਦੀ ਰਾਜਧਾਨੀ ਦਾ ਮਾਹੌਲ ਵਿਗਾੜਿਆ ਜਾ ਰਿਹਾ ਕਾਂਗਰਸ ਦੇ ਵੱਲੋਂ। ਔਰ ਇਹ ਕਿਹਾ ਕਿ ਟੁਕੜੇ ਗੈਂਗ ਨੂੰ ਸਬਕ ਸਿਖਾਉਣ ਦਾ ਸਮਾਂ ਜਿਹੜਾ ਜੀ ਉਹ ਆ ਗਿਆ। ਦਿੱਲੀ ਵਿਕਾਸ ਅਥਾਰਟੀ ਜਿਹੜੀ ਹੈ ਜੀ ਉਹਦੇ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਸੀ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਉੱਤੇ ਭੰਬਲ ਭੂਸਾ ਪੈਦਾ ਕੀਤਾ ਹੋਇਆ ਔਰ ਲੋਕਾਂ ਨੂੰ CAA ਦੇ ਬਾਰੇ ਗੁੰਮਰਾਹ ਜਿਹੜਾ ਜੀ ਉਹ ਕੀਤਾ ਜਾ ਰਿਹਾ। ਅਸਲ ਦੇ ਵਿੱਚ ਇਹ ਤੱਤੇ ਬਿਆਨ ਦਾ ਜਿਹੜਾ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਅੱਜ ਭਲਕ ਅਨਾਊਂਸਮੈਂਟ ਇਹਦੀ ਹੋ ਸਕਦੀ ਹੈ। ਫਰਵਰੀ ਦੇ ਪਹਿਲੇ ਹਫ਼ਤੇ ਇਹ ਸੰਭਾਵੀ ਰੂਪ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ। ਜਨਵਰੀ ਦੇ ਲਾਸਟ ਹਫ਼ਤੇ ਦੇ ਵਿੱਚ ਵੀ ਹੋ ਸਕਦੀਆਂ। ਅਮਿਤ ਸ਼ਾਹ ਹੋਰਾਂ ਨੇ ਕਿਹਾ ਜੀ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ ਔਰ ਹੁਣ ਇੱਥੇ ਕਮਲ ਜਿਹੜਾ ਜੀ ਉਹ ਖਿੜੂਗਾ।
ਔਰ ਇਹ ਵੀ ਕਿਹਾ ਕਿ ਉਹ ਸਰਕਾਰ ਚੁਣਨੀ ਚਾਹੀਦੀ ਜਿਹੜੀ ਦਿੱਲੀ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਜਿਹੜਾ ਉਹ ਕਾਇਮ ਕਰ ਸਕੇ। ਔਰ ਇਹ ਕਿਹਾ ਕਿ ਦਿੱਲੀ ਦਾ ਮਾਹੌਲ ਜਿਹੜਾ ਜੀ ਉਹ ਖਰਾਬ ਕੀਤਾ ਗਿਆ। ਔਰ ਇਹ ਕਿਹਾ ਕਿ ਇਹਦੇ ਪਿੱਛੇ ਟੁਕੜੇ ਟੁਕੜੇ ਗੈਂਗ ਹੈ ਜਿਹਨੇ ਦਿੱਲੀ ਦੀ ਸ਼ਾਂਤੀ ਭੰਗ ਕੀਤੀ ਆ। ਔਰ ਹੁਣ ਸਮਾਂ ਉਹਨਾਂ ਨੇ ਕਿਹਾ ਕਿ ਉਹ ਆ ਗਿਆ ਜਦੋਂ ਇਹਨਾਂ ਨੂੰ ਸਬਕ ਜਿਹੜਾ ਜੀ ਉਹ ਸਿਖਾਇਆ ਜਾਵੇ ਔਰ ਦਿੱਲੀ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ। ਅਜਿਹੇ ਸਬਕ ਕਿਵੇਂ ਸਿਖਾਇਆ ਜਾਵੇ ਜੀ? ਇਹ ਇੱਕ ਕਿਸਮ ਦੇ ਨਾਲ ਥ੍ਰੈਟ ਦੇ ਟਾਈਪ ਦਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਉਧਰ ਜਿਹੜੇ ਫੌਜ ਦਾ ਮੁਖੀ ਆ ਬਿਪਿਨ ਰਾਵਤ, ਉਹਦਾ ਬਿਆਨ ਵੀ ਇਸ ਵੇਲੇ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ, ਜਿੱਥੇ ਉਹਨੇ ਨਾਗਰਿਕਤਾ ਕਾਨੂੰਨ ਦੇ ਖਿਲਾਫ ਪ੍ਰਦਰਸ਼ਨਾਂ ਦੇ ਉੱਤੇ ਟਿੱਪਣੀ ਜਿਹੜੀ ਜੀ ਉਹ ਕੀਤੀ ਹੈ, ਜਦੋਂ ਕਿ ਅੱਜ ਤੱਕ ਕਦੀ ਕਿਸੇ ਫੌਜ ਦੇ ਮੁਖੀ ਨੇ ਇਸ ਤਰ੍ਹਾਂ ਜਿਹੜੀ ਜੀ ਉਹ ਦਖਲ ਦੇ ਕੇ ਟਿੱਪਣੀ ਨਹੀਂ ਸੀ ਕੀਤੀ। ਫੌਜ ਦੇ ਮੁਖੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਜ਼ਨੀ ਤੇ ਹਿੰਸਾ ਦੇ ਵਾਸਤੇ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀਆਂ ਸਣੇ ਹੋਰ ਲੋਕਾਂ ਨੂੰ ਜਿਹੜੇ ਨੇਤਾ ਰਾਜਸੀ ਨੇਤਾ ਭੜਕਾਉਂਦੇ ਆ, ਇਹ ਕਿਹਾ ਗਿਆ ਕਿ ਉਹਨਾਂ ਨੂੰ ਜਿਹੜਾ ਜੀ ਉਹ ਸਬਕ ਸਿਖਾਉਣਾ ਚਾਹੀਦਾ। ਇਹ ਫੌਜ ਦੇ ਮੁਖੀ ਦੀ ਜਿਹੜੀ ਟਿੱਪਣੀ ਆ ਤੇ ਗ੍ਰਹਿ ਮੰਤਰੀ ਦਾ ਜਿਹੜਾ ਬਿਆਨ ਹੈ ਉਹ ਇੱਕੋ ਜਿਹਾ ਹੀ ਹੈ ਜੀ। ਇਹੋ ਲੱਗਦਾ ਕਿ ਜਿਵੇਂ ਇੱਕੋ ਜਗ੍ਹਾ ਬਹਿ ਕੇ ਜਿਹੜਾ ਜੀ ਉਹ ਤਿਆਰ ਕੀਤਾ ਗਿਆ ਹੋਵੇ। ਇਹਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਫੌਜ ਦੇ ਮੁਖੀ ਦੇ ਉੱਤੇ ਨਿਸ਼ਾਨਾ ਜਿਹੜਾ ਜੀ ਉਹ ਜ਼ਰੂਰ ਸਾਧ ਰਹੀਆਂ ਨੇ ਕਿ ਅਜਿਹਾ ਫੌਜ ਦੇ ਮੁਖੀ ਨੂੰ ਨਹੀਂ ਸੀ ਜਿਹੜਾ ਜੀ ਉਹ ਕਹਿਣਾ ਚਾਹੀਦਾ ਜੀ। ਇਹ ਵੀ ਇੱਕ ਮੇਰੇ ਖਿਆਲ ਦੇ ਵਿੱਚ RSS ਦਾ ਗੈਂਗ ਹੀ ਆ ਜਿਹੜਾ ਇਹ ਇੱਦਾਂ ਦੇ ਬਿਆਨ ਦੇ ਰਹੇ ਆ ਤਾਂ ਇੱਦਾਂ ਦਾ ਕੁਛ ਕਰ ਰਹੇ ਆ। ਅਤੇ ਅੱਗੇ ਕਨ੍ਹਈਆ ਕੁਮਾਰ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਵਿੱਚ ਆਣ ਕੇ ਉਹਨੇ ਕਿਹਾ ਕਿ ਸੈਂਟਰ ਆ ਜਿਹੜਾ ਉਹ ਮੁਲਕ ਨੂੰ ਤਬਾਹ ਕਰ ਰਿਹਾ। ਬਿਲਕੁਲ ਜੀ। ਐਕਚੁਅਲੀ ਇਹ ਹੈ ਕਿ ਕਨ੍ਹਈਆ ਕੁਮਾਰ ਜਿਹੜਾ ਜੀ ਅੱਜ ਕੱਲ੍ਹ ਚਰਚਿਤ ਹੈ, ਬਲਕਿ ਬਹੁਤ ਚਰਚਿਤ ਹੈ। ਔਰ ਉਹਦੇ ਨਾਂ ਦੇ ਉੱਤੇ ਜਿਹੜੇ ਜੀ ਇਕੱਠ ਹੁੰਦੇ ਨੇ ਉਹਨੂੰ ਲੋਕ ਸੁਣਨ ਦੇ ਵਾਸਤੇ ਵੀ ਆਉਂਦੇ ਨੇ ਜੀ। ਇੱਥੇ ਮਾਨਸਾ ਦੇ ਵਿੱਚ ਇੱਕ ਜਿਹੜਾ ਜੀ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਹੋਈ ਸੀ, ਜਿੱਥੇ ਇੱਥੇ JNU ਦੇ ਜਿਹੜਾ ਜੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਜਿਹੜਾ ਜੀ ਡਾਕਟਰ ਕਨ੍ਹਈਆ ਕੁਮਾਰ ਨੇ ਇਹ ਕਿਹਾ ਜੀ ਕਿ RSS ਦੇ ਏਜੰਡੇ ਦੇ ਮੁਤਾਬਕ ਕੰਮ ਕਰਨ ਵਾਲੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਅਸਲੀ ਮੁੱਦਿਆਂ ਦੇ ਬਜਾਏ ਇੱਕ ਸਾਜ਼ਿਸ਼ ਦੇ ਤਹਿਤ ਗੈਰ ਜਮਹੂਰੀ ਫਿਰਕੂ ਧਾਰਮਿਕ ਮੁੱਦਿਆਂ ਨੂੰ ਉਭਾਰ ਕੇ ਜਿਹੜੇ ਲੋਕਾਂ ਦੇ ਰਿਸ਼ਤਿਆਂ ਦੇ ਵਿੱਚ ਜ਼ਹਿਰ ਭਰ ਰਹੀ ਹੈ। ਕਨ੍ਹਈਆ ਕੁਮਾਰ ਨੇ ਇਹ ਗੱਲ ਕਹੀ ਜੀ ਕਿ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਕਨ੍ਹਈਆ ਕੁਮਾਰ ਨੂੰ ਸੁਣਨ ਦੇ ਵਾਸਤੇ ਪਹੁੰਚੇ ਹੋਏ ਸੀ ਜੀ, ਜਿੱਥੇ ਉਹਨੇ ਇਹ ਗੱਲ ਕਹੀ ਕਿ ਭਾਰਤ ਭਾਜਪਾ ਤੇ RSS ਦੀ ਜਗੀਰ ਨਹੀਂ ਹੈ ਜੀ, ਬਲਕਿ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਇਹ ਸਾਰੇ ਧਰਮਾਂ ਦਾ ਸਾਂਝਾ ਜਿਹੜਾ ਜੀ ਉਹ ਮੁਲਕ ਹੈ। ਔਰ ਇਹ ਵੀ ਕਿਹਾ ਕਿ ਜਿਹੜੇ ਕੌਮੀ ਆਜ਼ਾਦੀ ਦੇ ਘੋਲ ਦੇ ਨਾਲ ਵਿਸ਼ਵਾਸਘਾਤ ਕਰਨ ਵਾਲੇ ਜਿਹੜੇ ਸਾਵਰਕਰ ਵਰਗੇ ਸੀ ਉਹਨਾਂ ਦੀ ਕਿਸੇ ਵੀ ਕੀਮਤ ਦੇ ਉੱਤੇ ਸਫਲ ਜਿਹੜਾ ਉਹ ਨਹੀਂ ਹੋਣ ਦੇਣਗੇ। NRC ਤੇ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ ਕਨ੍ਹਈਆ ਕੁਮਾਰ ਨੇ ਇਹ ਗੱਲ ਕਹੀ ਕਿ ਇਹ ਸਿਰਫ ਮੁਸਲਮਾਨਾਂ ਵਿਰੁੱਧ ਨਹੀਂ ਬਲਕਿ ਪੂਰੇ ਭਾਰਤ ਦੇ ਵਿਰੁੱਧ ਹੈ ਔਰ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿਰੁੱਧ ਦੇ ਵਿੱਚ ਹੈ ਜੀ। ਔਰ ਉਹਨੇ ਇਹ ਗੱਲ ਜਿਹੜੀ ਕਹੀ ਕਿ ਗਰੀਬ ਲੋਕ ਜਿਹੜੇ ਨੇ ਜੀ ਉਹ ਆਪਣੇ ਦਾਦੇ ਪੜਦਾਦਿਆਂ ਦੇ ਭਾਰਤੀ ਹੋਣ ਦੇ ਸਬੂਤ ਲੱਭਣ ਦੇ ਵਾਸਤੇ ਨੋਟਬੰਦੀ ਵਾਂਗੂ ਸਰਕਾਰੀ ਦਫ਼ਤਰਾਂ ਦੇ ਮੂਹਰੇ ਲੰਬੀਆਂ ਲਾਈਨਾਂ ਦੇ ਵਿੱਚ ਖੜਨਗੇ। ਔਰ ਉਹਨੇ ਇਹ ਵੀ ਗੱਲ ਕਹੀ ਕਿ ਭਾਜਪਾ ਦੇ ਵੱਲੋਂ ਲਗਾਤਾਰ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਔਰ ਆਮ ਲੋਕਾਂ ਤੇ ਬੱਚਿਆਂ ਤੋਂ ਸਿੱਖਿਆ ਜਿਹੜੀ ਹੈ ਜੀ ਉਹ ਖੋਈ ਜਾ ਰਹੀ ਆ। ਕਨ੍ਹਈਆ ਕੁਮਾਰ ਨੇ ਨੌਜਵਾਨਾਂ ਨੂੰ ਇਹ ਕਿਹਾ ਜੀ ਕਿ RSS ਦੇ ਝੂਠ ਦਾ ਪ੍ਰਚਾਰ ਕਰਨ ਵਾਲੇ WhatsApp ਯੂਨੀਵਰਸਿਟੀ ਤੇ ਗੋਦੀ ਮੀਡੀਆ ਜਿਹੜਾ ਜੀ ਉਹਦੇ ਕੂੜ ਪ੍ਰਚਾਰ ਤੋਂ ਜਿਹੜਾ ਉਹ ਸੁਚੇਤ ਜਿਹੜੇ ਜੀ ਉਹ ਰਹਿਣ। ਵੈਸੇ ਅੱਜ ਜਿਹੜੀ ਜਿੰਨੀ ਕੁ ਜ਼ਰੂਰਤ ਹੈ ਜੀ ਕਨ੍ਹਈਆ ਕੁਮਾਰ ਦੀ ਇਸ ਪੱਖੋਂ ਜ਼ਰੂਰਤ ਹੈ ਕਿ ਲੋਕ ਉਹਨੂੰ ਸੁਣਦੇ ਨੇ ਔਰ ਤਰਕ ਦੇ ਉੱਤੇ ਆਧਾਰਿਤ ਜਿਹੜੀ ਜੀ ਉਹ ਹਮੇਸ਼ਾ ਗੱਲ ਕਰਦਾ। ਵੈਸੇ ਬਹੁਤ ਘੱਟ ਇੱਧਰ ਪੰਜਾਬ ਵਾਲੀ ਸਾਈਡ ਦੇ ਉੱਤੇ ਆਇਆ, ਜਿੰਨੇ ਲੋਕ ਮਾਨਸਾ ਦੇ ਵਿੱਚ ਉਹਨੂੰ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਪਹੁੰਚੇ। ਮਾਨਸਾ ਦੀ ਜਿਹੜੀ ਧਰਤੀ ਹੈ ਜੀ ਉਹ ਇਸ ਪੱਖੋਂ ਵੀ ਥੋੜ੍ਹੀ ਨਿਵੇਕਲੀ ਜਿਹੜੀ ਜੀ ਉਹ ਕਹੀ ਜਾਂਦੀ ਹੈ ਕਿ ਸੰਘਰਸ਼ੀ ਲੋਕ ਜਿਹੜੇ ਜੀ ਇਸ ਧਰਤੀ ਦੇ ਉੱਤੇ ਬਹੁਤ ਹੁੰਦੇ ਹਮੇਸ਼ਾ ਜਿਹੜਾ ਜੀ ਉਹ ਰਹੇ ਨੇ। ਔਰ ਮੂਵਮੈਂਟਾਂ ਦੀ ਜੇ ਗੱਲ ਕਰੀਏ ਤਾਂ ਇਸ ਏਰੀਏ ਦੇ ਵਿੱਚੋਂ ਬਹੁਤ ਸਾਰੀਆਂ ਮੂਵਮੈਂਟਾਂ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ ਨੇ, ਜਿਹੜਾ ਕਿ ਕੱਲ੍ਹ ਵੀ ਜਦੋਂ ਇਹਨਾਂ ਨੂੰ ਪਹੁੰਚੇ ਨੇ ਜੀ ਸੁਣਨ ਦੇ ਵਾਸਤੇ ਲੋਕ, ਉਹ ਵੀ ਇਸ ਚੀਜ਼ ਦਾ ਤਕਰੀਬਨ ਇੱਕ ਸੀਗਾ ਜੀ ਜਿਹਦੇ ਵਿੱਚ ਕਾਫੀ ਸਾਰੇ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਿ ਨਿੱਠ ਕੇ ਇੱਥੇ ਕਨ੍ਹਈਆ ਕੁਮਾਰ ਨੂੰ ਸੁਣਿਆ। ਬਿਲਕੁਲ ਜੀ ਬਿਲਕੁਲ। ਮੂਵਮੈਂਟਾਂ ਮੈਨੂੰ ਲੱਗਦਾ ਫਿਰ ਦੁਬਾਰਾ ਹਿੰਦੁਸਤਾਨ ਦੇ ਲੋਕਾਂ ਨੂੰ ਚਲਾਉਣੀਆਂ ਪੈਣਗੀਆਂ ਮੁੜ ਕੇ ਇੱਕ ਹੋਰ ਆਜ਼ਾਦੀ ਲੈਣ ਦੇ ਲਈ।
ਤੇ ਗੱਲ ਕਰਦੇ ਹਾਂ NIA ਦੀ, ਉਸ ਦਾ ਆਫਿਸ ਬੜੈਲ ਜੇਲ੍ਹ ਦੇ ਵਿੱਚ ਖੁੱਲ ਰਿਹਾ। ਸੋ ਇਹ ਗੱਲਾਂ ਪਹਿਲਾਂ ਵੀ ਜਿਹੜੀਆਂ ਦੀ ਉਹ ਚੱਲਦੀਆਂ ਰਹੀਆਂ ਨੇ, ਨਾ ਕੋਈ ਨੋਟਿਸ ਇੱਥੇ ਜਿਹੜਾ ਦੀ ਉਹ ਲੈ ਰਿਹਾ ਇਸ ਚੀਜ਼ ਦਾ ਕਿ ਇਹ ਅਸਲ ਦੇ ਵਿੱਚ ਕਿੱਧਰ ਨੂੰ ਜਿਹੜੀ ਹੈ ਜੀ ਉਹ ਕਹਾਣੀ ਜਾ ਰਹੀ ਹੈ। ਚਾਹੇ ਜੇਲ੍ਹਾਂ ਦੀ ਗੱਲ ਹੈ ਜੀ, ਜੇਲ੍ਹਾਂ ਦੇ ਉੱਤੇ ਵੀ ਜਿਹੜਾ ਪੈਰਾਮਿਲਟਰੀ ਫੋਰਸਿਸ ਨੇ ਉਹ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਜੀ ਤਕਰੀਬਨ। ਔਰ ਜਿਹੜੀ NIA ਹੈ, ਜੇ ਤੁਹਾਨੂੰ ਯਾਦ ਹੋਵੇ ਤਾਂ ਕੁਛ ਮਹੀਨੇ ਪਹਿਲਾਂ ਜਿਹੜਾ ਜੀ ਉਦੋਂ ਮੈਂ ਇਹ ਜ਼ਰੂਰ ਉਠਾਇਆ ਸੀਗਾ ਇਹ ਇਸ਼ੂ ਕਿ ਇੱਥੇ ਜਿਹੜੇ NIA ਆ ਉਹਦਾ ਦਫ਼ਤਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੋਲ੍ਹਿਆ ਜਿਹੜਾ ਗਿਆ, ਜਿਹਦੇ ਵਿੱਚ ਪੁਲਿਸ ਜਿਹੜੇ ਵਾਲੇ ਸੀ ਉਹਨਾਂ ਦੇ ਨਾਲ ਰਲ ਕੇ ਕੁਝ ਜਿਹੜੀਆਂ ਜੀ ਇੱਥੇ ਕਮੇਟੀਆਂ ਬਣਾਈਆਂ ਗਈਆਂ ਨੇ। ਇੱਕ ਕਿਸਮ ਦੇ ਨਾਲ ਸੈਂਟਰਲ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦਾ ਤੁਸੀਂ ਇਹ ਕਹਿ ਲਓ ਕਿ ਸਾਰਾ ਕੁਝ ਹੱਥੀਂ ਜਿਹੜਾ ਜੀ ਉਹ ਫੜਾ ਦਿੱਤਾ ਗਿਆ। ਔਰ ਪੰਜਾਬ ਸਣੇ ਹਰਿਆਣਾ, ਹਿਮਾਚਲ ਸੂਬੇ ਤੇ ਚੰਡੀਗੜ੍ਹ UT ਸਣੇ 4 ਸੂਬਿਆਂ ਦਾ ਹੁਣ ਸਾਂਝਾ ਜ਼ੋਨਲ ਆਫਿਸ ਜਿਹੜਾ ਜੀ ਉਹ ਇੱਥੇ ਖੋਲ੍ਹਿਆ ਜਾ ਰਿਹਾ। ਔਰ ਅੱਜ ਬੜੈਲ ਜੇਲ੍ਹ ਦੇ ਵਿੱਚ ਜਿਹੜਾ ਜੀ ਇਹ ਖੋਲ੍ਹਿਆ ਜਾਊਗਾ। ਬੜੈਲ ਜੇਲ੍ਹ ਦੇ ਅੰਦਰ ਕਮਿਊਨਿਟੀ ਸੈਂਟਰ ਵਾਲੀ ਜਿਹੜੀ ਬਿਲਡਿੰਗ ਆ ਉਹਦੇ ਵਿੱਚ ਇਹ ਸਥਾਪਿਤ ਕੀਤਾ ਗਿਆ। ਔਰ ਇਹਦੇ ਵਿੱਚ 4 ਸੂਬਿਆਂ ਦੇ ਨਾਲ ਸੰਬੰਧਿਤ ਏਜੰਸੀ ਦੇ ਜਾਂਚ ਅਧਿਕਾਰੀ, ਵਕੀਲ ਜਿਹੜੇ ਦੀ ਉਹ ਸੱਦੇ ਗਏ ਆ। ਅਪਰਾਧਿਕ ਮਾਮਲਿਆਂ ਦੇ ਸੰਬੰਧੀ NIA ਦੇ ਮੁੱਖ ਦਫ਼ਤਰ ਨਵੀਂ ਦਿੱਲੀ ਜਾਂ ਜੰਮੂ ਸਥਿਤ ਜ਼ੋਨਲ ਦਫ਼ਤਰ ਦੇ ਨਾਲ ਜਿਹੜਾ ਜੀ ਉਹ ਪਹਿਲਾਂ ਜਾਣਾ ਪੈਂਦਾ ਸੀਗਾ ਵੱਖ-ਵੱਖ ਕੇਸਾਂ ਦੇ ਵਿੱਚ। ਹੁਣ ਜਿਹੜੇ ਨਾਮਜ਼ਦ ਮੁਲਜ਼ਮ ਨੇ ਉਹਨਾਂ ਨੂੰ ਪੁੱਛਗਿੱਛ ਕਰਨ ਦੇ ਵਾਸਤੇ ਨਵੀਂ ਦਿੱਲੀ ਵਾਲੇ ਦਫ਼ਤਰ ਦੇ ਵਿੱਚ ਲੈ ਕੇ ਜਾਣਾ ਪੈਂਦਾ ਸੀਗਾ। ਇਹ ਹੁਣ ਸਾਰਾ ਕੁਝ ਇੱਥੇ ਹੀ ਜਿਹੜਾ ਹੋਊਗਾ। ਇਹ ਕਿਆ ਜਿਹੜਾ ਜੀ ਉਹ ਜਾ ਰਿਹਾ, ਇਹਦੇ ਵਿੱਚ 40 ਕਰਮਚਾਰੀਆਂ ਦਾ ਸਟਾਫ ਹੋਊਗਾ। SP ਰੈਂਕ ਦੇ IPS ਅਧਿਕਾਰੀ ਨਵੇਂ ਦਫ਼ਤਰ ਦੀ ਇੰਚਾਰਜ ਜਿਹੜੀ ਹੋਊਗੀ। ਔਰ ਉਹ ਛੱਤੀਸਗੜ੍ਹ ਕਾਡਰ ਦੇ ਨੇ, ਇੱਥੇ ਡੈਪੂਟੇਸ਼ਨ ਦੇ ਉੱਤੇ ਨੇ। ਔਰ ਜਿਹੜੇ ਤਰਨਤਾਰਨ ਦੇ ਪਿੰਡ ਪੰਡੋਰੀ ਕਲਾਂ ਬੰਬ ਧਮਾਕੇ ਸਣੇ ਕੇਸਾਂ ਦੀ ਜਿਹੜੀ ਜਾਂਚ ਆ ਉਹ ਕਰ ਰਹੇ ਨੇ। DSP, ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ ਜਿਹੜੇ ਦੀ ਉਹ ਸ਼ਾਮਲ ਨੇ। ਇੱਥੇ ਤਕਰੀਬਨ 300 ਕੇਸਾਂ ਦੀ ਜਾਂਚ ਜਿਹੜੀ ਆ NIA ਇਸ ਖਿੱਤੇ ਦੇ ਵਿੱਚ ਇਸ ਵੇਲੇ ਜਿਹੜੀ ਆ ਜੀ ਉਹ ਕਰ ਰਹੀ ਆ। ਇਹ ਜਿਵੇਂ ਕਿਹਾ ਜਾ ਰਿਹਾ ਕਿ ਪਹਿਲਾਂ ਲਿਜਾਣਾ ਪੈਂਦਾ ਸੀ ਜਾਂ ਜਾਂਚ ਹੁੰਦੀ ਸੀਗੀ, ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਦੀ ਗੱਲ ਆ। ਪਰ ਦੂਸਰਾ ਇਹ ਆ ਕਿ ਸੈਂਟਰਲ ਏਜੰਸੀਜ਼ ਜਿਹੜੀਆਂ ਨੇ ਉਹਦੀ ਡਾਇਰੈਕਟ ਇਨਵੋਲਵਮੈਂਟ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਹੋ ਗਈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਪੰਜਾਬ ਪੁਲਿਸ ਦਾ ਫੇਲ ਹੋਣਾ ਇਹ ਦੂਸਰੇ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਹੁਣ ਕੋਈ ਯਕੀਨ ਨਹੀਂ, ਬਲਕਿ ਪੁਲਿਸ ਵਾਲੀਆਂ ਜਿਹੜੀਆਂ ਪਾਵਰਾਂ ਸੀਗੀਆਂ ਉਹ ਸੈਂਟਰਲ ਏਜੰਸੀਜ਼ ਨੂੰ ਆਪ ਦੇ ਦਿੱਤੀ। ਬਿਲਕੁਲ ਜੀ, ਪੰਜਾਬ ਦੇ ਜਿਹੜਾ ਵੀ ਮਰਜ਼ੀ ਮੁੱਖ ਮੰਤਰੀ ਹੋਵੇ ਉਹਨੇ ਬਿਲਕੁਲ ਵਾਂਗਡੋਰ ਸੈਂਟਰ ਨੂੰ ਫੜਾਉਣ ਦੀ ਗੱਲ ਕੀਤੀ ਹੋਈ ਆ। ਅਤੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰਤੀ ਹੈ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜੇ ਹੋਰ ਗੱਲ ਕਰੀਏ ਤਾਂ ਇੱਥੇ ਵੀ ਕਹਿੰਦੇ ਵੀ ਸਾਰਾ ਕੁਝ ਪਿੰਡਾਂ ਤੋਂ ਚੱਲਦਾ ਹੁੰਦਾ, ਛੋਟੇ ਲੈਵਲ ਤੋਂ। ਅਤੇ 10,000 ਪੇਂਡੂ ਕਲੱਬ ਆ ਉਹ ਵੀ ਬੰਦ ਹੋਣ ਵਾਲੇ ਆ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਫੋਕੀ ਹੱਲਾਸ਼ੇਰੀ ਵੀ ਨਹੀਂ ਦਿੱਤੀ। ਸਰਕਾਰੀ ਫੰਡ ਤਾਂ ਬਹੁਤ ਦੂਰ ਦੀ ਗੱਲ ਹੈ। ਪੰਜਾਬ ਭਰ ਦੇ ਵਿੱਚ 10,000 ਪੇਂਡੂ ਯੂਥ ਕਲੱਬਾਂ ਜਿਹੜੀਆਂ ਜੀ ਉਹਨਾਂ ਦਾ ਭੋਗ ਪੈ ਗਿਆ ਜੀ, ਉਹ ਖਤਮ ਹੋ ਗਿਆ ਜੀ। ਯੁਵਕ ਸੇਵਾਵਾਂ ਵਿਭਾਗ ਬਿਨਾਂ ਫੰਡਾਂ ਤੇ ਪ੍ਰੋਗਰਾਮਾਂ ਤੋਂ ਢੋਲ ਕੁੱਟ ਰਿਹਾ ਪੰਜਾਬ ਦੇ ਵਿੱਚ। ਇਸ ਮਹਿਕਮੇ ਦੇ ਨਾਲ ਕੁੱਲ 13,800 ਪੇਂਡੂ ਯੂਥ ਕਲੱਬਾਂ ਜੁੜੀਆਂ ਹੋਈਆਂ ਨੇ। ਇਹਦੇ ਵਿੱਚੋਂ 10,000 ਕਲੱਬਾਂ ਜਿਹੜੀਆਂ ਜੀ ਉਹ ਖਤਮ ਹੋ ਚੁੱਕੀਆਂ ਹੋਈਆਂ ਨੇ। ਸਿਰਫ 3,800 ਜਿਉਂਦੀਆਂ ਨੇ। ਪਿੰਡਾਂ ਦੇ ਵਿੱਚ ਯੂਥ ਕਲੱਬ ਲੱਭਣੇ ਵੀ ਜਿਹੜਾ ਜੀ ਉਹ ਔਖੇ ਹੋ ਜਾਣਗੇ। ਦੁਆਬੇ ਦੇ ਵਿੱਚ ਪਹਿਲਾਂ ਹੀ ਯੂਥ ਕਲੱਬਾਂ ਦੇ ਵਾਸਤੇ ਮੁੰਡੇ ਨਹੀਂ ਮਿਲਦੇ। ਸਿਆਸੀ ਧਿਰਾਂ ਦੇ ਵੱਲੋਂ ਚੋਣਾਂ ਦੇ ਮੌਕੇ ਨੌਜਵਾਨਾਂ ਦੀ ਵਡਿਆਈ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ ਔਰ ਸਿਆਸੀ ਲਾਹੇ ਲਈ ਵਰਤਿਆ ਜਾਂਦਾ। ਕਲੱਬਾਂ ਤੇ ਸਿਆਸੀ ਰੰਗ ਚੜ੍ਹਦਾ ਰਿਹਾ। ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਅਕਾਲੀਆਂ ਨੇ ਆਪਣੀ ਸਰਕਾਰ ਦੇ ਆਖਰੀ ਵਰ੍ਹੇ ਦੇ ਵਿੱਚ ਰਾਤੋਂ ਰਾਤ 350 ਕਲੱਬਾਂ ਖੜੀਆਂ ਕੀਤੀਆਂ ਸੀ। ਫਾਜ਼ਿਲਕਾ ਦੇ ਵਿੱਚ ਹੁਣ 450 ਕਲੱਬਾਂ ਨੇ। ਇਹਦੇ ਵਿੱਚੋਂ ਸਿਰਫ 7% ਹੀ ਕੰਮ ਕਰਦੀਆਂ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਡਿਸਟ੍ਰਿਕਟ ਆ ਜੀ ਪਟਿਆਲਾ, ਇਹਦੇ ਵਿੱਚ ਹੈ ਹੀ ਕੱਖ ਨਹੀਂ ਜੀ। ਪੰਜਾਬ ਦੇ ਵਿੱਚ ਸਭ ਤੋਂ ਵੱਧ 1565 ਪੇਂਡੂ ਯੂਥ ਕਲੱਬਾਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਨੇ। ਇਹਦੇ ਵਿੱਚੋਂ 1415 ਯੂਥ ਕਲੱਬਾਂ ਡੈੱਡ ਨੇ। ਕੁੱਲ 1565 ਜੀ ਔਰ 1415 ਜਿਹੜੀਆਂ ਜੀ ਉਹ ਡੈੱਡ ਨੇ। ਔਰ ਮੁੱਖ ਮੰਤਰੀ ਦਫ਼ਤਰ ਦੇ ਨੇੜੇ ਯੁਵਕ ਸੇਵਾਵਾਂ ਵਿਭਾਗ ਦਾ ਦਫ਼ਤਰ ਹੈ, ਜਿੱਥੇ ਨਾ ਕੋਈ ਚਪੜਾਸੀ ਹੈ ਨਾ ਕੋਈ ਸਟੈਨੋ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 900 ਪੇਂਡੂ ਕਲੱਬਾਂ ਨੇ, 800 ਇਹਦੇ ਵਿੱਚੋਂ ਡੈੱਡ ਨੇ। ਔਰ ਇਹ ਵੀ ਜਿਹੜੇ ਕਿਹਾ ਜਾ ਰਿਹਾ ਕਿ ਕਈ ਕਲੱਬਾਂ ਤਾਂ 1984 ਵੇਲੇ ਦੀਆਂ ਬਣੀਆਂ ਹੋਈਆਂ ਨੇ।
ਨਵੀਆਂ ਕਲੱਬਾਂ ਹੁਣ ਬਣਾਈਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਗੁਰਦਾਸਪੁਰ 'ਚ ਮਹਿਕਮੇ ਦਾ ਦਫ਼ਤਰ 2 ਸਾਲ ਪਹਿਲਾਂ ਬਣਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 1250 ਕਲੱਬਾਂ 'ਚੋਂ ਸਿਰਫ 90 ਕਲੱਬਾਂ ਵਰਕਿੰਗ ਦੇ ਵਿੱਚ ਨੇ। ਬਠਿੰਡੇ ਦੇ ਵਿੱਚ 270 ਦੇ ਵਿੱਚੋਂ 70 ਜਿਹੜੀਆਂ ਦੀ ਉਹ ਵਰਕਿੰਗ ਦੇ ਵਿੱਚ ਨੇ, ਬਾਕੀ ਡੈਡ ਨੇ। ਜਿਹੜੀ ਕੈਪਟਨ ਸਰਕਾਰ ਆ ਜੀ, ਉਹਨੇ ਸਮਾਰਟਫੋਨ ਦੇ ਵਾਸਤੇ ਬਜਟ ਰੱਖਿਆ, ਪਰ ਯੂਥ ਕਲੱਬਾਂ ਨੂੰ ਪੌਣੇ 3 ਵਰਿਆਂ ਤੋਂ ਧੇਲਾ ਵੀ ਜਿਹੜਾ ਜੀ ਉਹ ਨਹੀਂ ਦਿੱਤਾ। ਪੇਂਡੂ ਕਲੱਬਾਂ ਨੂੰ ਨਾ ਫੰਡ ਮਿਲਿਆ, ਨਾ ਖੇਡ ਕਿੱਟਾਂ ਜਿਹੜੀਆਂ ਜੀ ਉਹ ਮਿਲੀਆਂ ਨੇ। ਇਹਦੇ ਵਿੱਚ 16 ਤੋਂ 35 ਸਾਲ ਦੇ ਜਿਹੜੇ ਲੋਕ ਉਹ ਸ਼ਾਮਲ ਹੋ ਸਕਦੇ ਆ। ਬਹੁਤੇ ਕਲੱਬਾਂ ਦੇ ਅਹੁਦੇਦਾਰ ਜਿਹੜੇ ਜੀ ਉਹ ਬੁੱਢੇ ਹੋ ਗਏ। ਮੁਕਤਸਰ ਡਿਸਟ੍ਰਿਕਟ ਦੇ ਵਿੱਚ 247 ਕਲੱਬਾਂ 'ਚੋਂ 207 ਪੇਂਡੂ ਕਲੱਬਾਂ ਡੈਡ ਜਿਹੜੀਆਂ ਉਹ ਪਈਆਂ ਨੇ। ਜਿਹੜੀਆਂ ਐਕਟਿਵ ਨੇ ਉਹਦੀ ਕੋਈ ਗਤੀਵਿਧੀ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆਉਂਦੀ। ਕਪੂਰਥਲਾ ਜ਼ਿਲ੍ਹੇ ਦਾ ਵੀ ਇਹੀ ਹਾਲ ਹੈ ਜੀ। 350 ਦੇ ਵਿੱਚੋਂ 40 ਕਲੱਬਾਂ ਵਰਕਿੰਗ ਨੇ। ਹੁਸ਼ਿਆਰਪੁਰ ਦੇ ਵਿੱਚ 500 ਕਲੱਬਾਂ ਸੀਗੀਆਂ ਜੀ, ਇਹਦੇ ਵਿੱਚੋਂ ਸਿਰਫ 70 ਜਿਹੜੀਆਂ ਜੀ ਉਹ ਵਰਕਿੰਗ ਨੇ। ਜਿਹੜਾ ਨੌਜਵਾਨ ਪੀੜ੍ਹੀ ਹੈ ਜੀ, ਉਹਦੇ ਬਾਹਰਲੇ ਮੁਲਕਾਂ ਨੂੰ ਜਾਣਾ ਵੀ ਇੱਕ ਜਿਹੜਾ ਜੀ ਕਿਹਾ ਜਾ ਰਿਹਾ। ਲੁਧਿਆਣਾ ਜ਼ਿਲ੍ਹੇ ਦੇ ਵਿੱਚ 950 ਕਲੱਬਾਂ ਨੇ, ਇਹਦੇ 'ਚੋਂ 23 ਕਲੱਬਾਂ ਜਿਹੜੀਆਂ ਉਹ ਐਕਟਿਵ ਨੇ। ਮਾਨਸਾ ਡਿਸਟ੍ਰਿਕਟ ਦਾ ਵੀ ਇਹੀ ਹਾਲ ਹੈ ਜੀ। ਇੱਥੇ ਜਿਹੜੀਆਂ 215 ਤੇ ਇਹਦੇ ਵਿੱਚੋਂ 115 ਜਿਹੜੀਆਂ ਜੀ ਉਹ ਵਰਕਿੰਗ ਦੇ ਵਿੱਚ ਨੇ ਜੀ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਸਰਕਾਰ ਪਿੰਡਾਂ ਦੇ ਵਿੱਚ ਨਵੀਆਂ ਕਲੱਬਾਂ ਬਣਾਉਣੀਆਂ ਜਿਹੜੀਆਂ ਜੀ ਉਹ ਸ਼ੁਰੂ ਕਰੂਗੀ, ਪੁਰਾਣੀਆਂ ਜਿਹੜੀਆਂ ਜੀ ਉਹ ਢਾਊਗੀ। ਫੰਡ ਕਿੱਥੋਂ ਲਿਆਊਗੀ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਇਸ ਵੇਲੇ ਬਣਿਆ ਹੋਇਆ ਜੀ। ਔਰ ਕਿਉਂਕਿ ਸਰਕਾਰ ਦਾ ਜਿਹੜਾ ਹਾਲਾਤ ਇਹੋ ਜਿਹੇ ਇਸ ਵੇਲੇ ਬਣੇ ਹੋਏ ਨੇ ਕਿ ਬਿਜਲੀ ਬਿੱਲਾਂ ਦੇ ਵਿੱਚ 1 ਤਰੀਕ ਤੋਂ ਜਿਹੜਾ ਜੀ ਉਹ ਵਾਧਾ ਹੋ ਰਿਹਾ। ਅੱਛਾ, ਉਹ ਜਿਹੜੀ ਚੀਜ਼ ਪ੍ਰਚਾਰੀ ਜਾ ਰਹੀ ਹੈ, ਇਹ ਕਹੀ ਜਾ ਰਹੀ ਜੀ ਕਿ ਪਿਛਲੀ ਸਰਕਾਰ ਜਿਹੜੀ ਸੀ ਉਹ ਸਮਝੌਤੇ ਸਾਈਨ ਕਰ ਗਈ। 25 ਸਾਲ ਦੇ ਇਹ ਸਮਝੌਤੇ ਨੇ ਜੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ। ਔਰ ਉਹ ਜੇ ਸਮਝੌਤੇ ਹੋਏ ਆ, ਇਹ ਪਹਿਲਾਂ ਪੇਪਰ ਚੁੱਕੀ ਫਿਰਦੇ ਸੀ ਜਦੋਂ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ। ਉਦੋਂ ਉਹਦੇ ਵਿੱਚ ਪੇਪਰ ਸੁਨੀਲ ਜਾਖੜ ਹੋਰੀ ਕਿਆ ਦੇਖੋ ਜੀ ਸਮਝੌਤੇ ਕੀਤੇ, ਅਸੀਂ ਰੱਦ ਕਰਾਂਗੇ। ਉਹ ਸਮਝੌਤਿਆਂ ਨੂੰ ਠੰਡੇ ਬਸਤੇ 'ਚ ਪਾ ਕੇ ਬਿੱਲ ਜਿਹੜੇ ਆ ਜੀ ਹਰ ਦੂਸਰੇ ਮਹੀਨੇ ਤੀਸਰੇ ਮਹੀਨੇ ਵਧਾਏ ਜਾ ਰਹੇ ਆ। ਪੌਣੇ 10 ਰੁਪਏ ਦੇ ਕਰੀਬ ਜਿਹੜਾ ਜੀ ਉਹ ਪਹੁੰਚ ਜਾਊਗਾ ਪਰ ਯੂਨਿਟ, ਜਦੋਂ ਕਿ ਦਿੱਲੀ ਜਿਹੜੀ ਇੱਕ ਯੂਨਿਟ ਵੀ ਆਪ ਪ੍ਰੋਡਿਊਸ ਨਹੀਂ ਕਰਦੀ। ਕੰਪਨੀਆਂ ਤੋਂ ਲੈ ਕੇ ਉੱਥੇ ਜਿਹੜੀ ਬਿਜਲੀ ਹੈ ਜੀ ਉਹ 3.5 ਰੁਪਏ ਯੂਨਿਟ ਜਿਹੜੀ ਉਹ ਦਿੱਤੀ ਜਾ ਰਹੀ ਹੈ। ਨਾ ਇਹਦਾ ਕੁਝ ਕਰਾਇਆ ਜੀ। ਦੂਜਾ ਕਹਿੰਦੇ ਜੀ ਕਿ ਸਾਨੂੰ ਮਾਰ ਪੈ ਰਹੀ ਹੈ 31,000 ਕਰੋੜ ਰੁਪਈਆ ਜਿਹੜਾ ਫੂਡ ਘੁਟਾਲਾ ਹੋਇਆ ਸੀ, ਜਿਹੜਾ ਕਿ ਕੇਂਦਰ ਦੀ ਸਰਕਾਰ ਕੋਲੇ ਐਡਜਸਟ ਕਰਾ ਗਈ ਸੀ ਪਿਛਲੀ ਸਰਕਾਰ ਜਿਹੜੀ ਵੀ ਇਹ ਸਾਡੇ ਸਿਰ ਕਰਜ਼ੇ 'ਚ ਐਡਜਸਟ ਕਰ ਦਿਓ। ਜੇ 31,000 ਕਰੋੜ ਰੁਪਈਏ ਦਾ ਫੂਡ ਘੁਟਾਲਾ ਜਿਹੜਾ ਜੀ ਉਹ ਹੋਇਆ ਸੀਗਾ, ਉਹਦੀ ਕੋਈ ਜਾਂਚ ਜਿਹੜੀ ਜੀ ਉਹ ਨਹੀਂ ਕਰਵਾਈ ਗਈ। ਸਭ ਕੁਝ ਜਿਹੜਾ ਜੀ ਇਸ ਕਰਕੇ ਠੰਡੇ ਬਸਤੇ 'ਚ ਪਾਤਾ ਵੀ ਜਿਹੜੇ ਪਿਛਲੇ ਸੀਗੇ ਕਿਤੇ ਉਹਨਾਂ ਦੇ ਉੱਤੇ ਮਾੜੀ ਮੋਟੀ ਵੀ ਆਂਚ ਨਾ ਆ ਜਾਵੇ। ਬਿਲਕੁਲ ਜੀ, ਹੋ ਤਾਂ ਸਾਰਾ ਕੁਝ ਰਲ ਮਿਲ ਕੇ ਰਿਹਾ ਆ। ਤੇ ਅੱਗੇ ਇੱਕ ਬਠਿੰਡੇ ਦੇ ਵਿੱਚ ਘਨੱਈਆ ਚੌਂਕ ਆ, ਜਿਸ ਦੇ ਵਿੱਚ ਇੱਕ 에ਅਰਕ੍ਰਾਫਟ ਮਿਗ ਲੱਗਣਾ ਆ। ਤੇ ਬਾਦਲ ਪਰਿਵਾਰ ਬੇਸ਼ੱਕ ਵੱਖ-ਵੱਖ ਪਾਰਟੀਆਂ ਦੇ ਵਿੱਚ ਆ, ਪਰ ਸਿਹਰਾ ਲੈਣ ਲਈ ਉਹ ਸਾਰਾ ਟੱਬਰ ਹੀ ਭੱਜਿਆ ਹੋਇਆ। ਇਹ ਆਪਣੇ ਆਪ ਦੇ ਵਿੱਚ ਪਹਿਲੀ ਤਾਂ ਗੱਲ ਜਿਹੜੀ ਜੀ ਇਹ ਆ ਕਿ ਭਾਈ ਘਨੱਈਆ ਜੀ ਜਿਹੜਾ ਜੀ ਉਹਨਾਂ ਦਾ ਇਤਿਹਾਸ ਕੀ ਆ। ਉਹ ਇਹ ਪਹਿਲਾਂ ਚੌਂਕ ਹੁੰਦਾ ਸੀਗਾ ਜੀ, ਭਾਈ ਘਨੱਈਆ ਜੀ ਚੌਂਕ ਹੈ ਇੱਥੇ ਬਠਿੰਡਾ ਦੇ ਵਿੱਚ। ਇੱਥੇ ਜਿਹੜਾ ਭਾਈ ਘਨੱਈਆ ਜੀ ਦੇ ਦੁਸ਼ਮਣਾਂ ਨੂੰ ਪਾਣੀ ਪਿਆਉਣ ਦਾ ਜਿਹੜਾ ਜੀ ਉਹ ਬੁੱਤ ਲੱਗਿਆ ਹੁੰਦਾ ਸੀ। ਉਹਦੇ ਵਿੱਚੋਂ ਪਾਣੀ ਚੱਲਦਾ ਹੁੰਦਾ ਸੀਗਾ ਜੀ ਕਿਸੇ ਟਾਈਮ ਬੜਾ ਵਧੀਆ। ਉਹ ਚੌੜਾ ਕਰਨ ਦੇ ਨਾਂ ਦੇ ਹੇਠ ਉਹ ਚੌਂਕ ਢਾਤਾ। ਔਰ ਉੱਥੇ ਹੁਣ ਜਿਹੜਾ ਉਸੇ ਹੀ ਚੌਂਕ ਦੇ ਵਿੱਚ ਭਾਈ ਘਨੱਈਆ ਜੀ ਚੌਂਕ ਹੈ, ਜਿਹਦੇ ਵਿੱਚ MiG-21 에ਅਰਕ੍ਰਾਫਟ ਜਿਹੜਾ ਜੀ ਉਹ ਸਥਾਪਿਤ ਕੀਤਾ ਜਾ ਰਿਹਾ। ਜਿਹੜਾ ਮਿਗ 에ਅਰਕ੍ਰਾਫਟ ਹੈ ਜੀ, ਕਿਉਂਕਿ ਇਹ ਬੰਬਾਰਮੈਂਟ ਦੇ ਵਾਸਤੇ ਵਰਤਿਆ ਜਾਂਦਾ ਜੀ ਜਹਾਜ਼। ਸਿੰਬੋਲਿਕ ਰੂਪ ਦੇ ਵਿੱਚ ਹੀ ਜਿਹੜਾ ਇਹ 에ਅਰਕ੍ਰਾਫਟ ਹੈ ਉਹ ਬੰਬ ਸੁੱਟਣ ਦੇ ਵਾਸਤੇ ਹੈ। ਤੇ ਬੰਬ ਆਪਣਿਆਂ ਤੇ ਥੋੜੀ ਸੁੱਟਦੇ, ਦੁਸ਼ਮਣਾਂ ਤੇ ਸੁੱਟਦੇ ਨੇ ਨਾ। ਭਾਈ ਘਨੱਈਆ ਜੀ ਦਾ ਜਿਹੜਾ ਇਤਿਹਾਸ ਹੈ ਜੀ ਉਹ ਇਹ ਹੈ ਕਿ ਉਹ ਦੁਸ਼ਮਣਾਂ ਦੇ ਵਿੱਚ ਵੀ ਜਿਹੜਾ ਜੀ ਉਹ ਆਪਣੇ ਰੱਬ ਨੂੰ ਦੇਖਦੇ ਸਨ ਜੀ। ਔਰ ਉਹਨਾਂ ਦਾ ਇਤਿਹਾਸ ਇਹ ਹੈ ਕਿ ਜਦੋਂ ਉਹਨਾਂ ਦੀ ਸ਼ਿਕਾਇਤ ਹੋਈ ਸੀ ਤੇ ਇਹ ਕਿਹਾ ਗਿਆ ਸੀ ਪਾਣੀ ਕਿਉਂ, ਮਲਮ ਪੱਟੀ ਵੀ ਕਿਉਂ ਨਹੀਂ ਕਰਦੇ ਜੀ। ਉੱਥੇ ਮਿਗ 에ਅਰਕ੍ਰਾਫਟ ਜਿਹੜਾ ਜੀ ਉਹ ਲਾਇਆ ਜਾ ਰਿਹਾ। ਨਾਮ ਚੌਂਕ ਦਾ ਭਾਈ ਘਨੱਈਆ ਜੀ ਚੌਂਕ ਹੈ, ਲਾਇਆ ਉੱਥੇ 에ਅਰਕ੍ਰਾਫਟ ਜਿਹੜਾ ਜੀ ਉਹ ਜਾ ਰਿਹਾ। ਇੱਕ ਤਾਂ ਇਹ ਗੱਲ ਜਿਹੜੀ ਜੀ ਕਿ ਲਾਈ ਜਾ ਰਹੀ ਹੈ, ਪਰ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਜਿਹੜੇ ਹੈ ਜੀ ਉਹ ਆਮੋ ਸਾਹਮਣੇ ਨੇ ਕਿ ਇਹਦਾ ਸਿਹਰਾ ਜਿਹੜਾ ਜੀ ਉਹ ਕਿਹਦੇ ਸਿਰ ਦੇ ਉੱਤੇ ਲੱਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਇਹ ਕਿਹਾ ਕਿ ਉਹਨਾਂ ਦੇ ਵੱਲੋਂ ਚੌਂਕ ਦੇ ਵਿੱਚ ਮਿਗ ਸਥਾਪਿਤ ਕੀਤੇ ਜਾਣ ਦੀ ਮਿਹਨਤ ਨੂੰ ਬੂਰ ਪੈ ਗਿਆ। ਔਰ ਸਬੂਤ ਦੇ ਵਜੋਂ ਉਹਨਾਂ ਨੇ ਰੱਖਿਆ ਮੰਤਰਾਲੇ ਦੀ ਇੱਕ ਚਿੱਠੀ ਜਿਹੜੀ ਉਹ ਜਨਤਕ ਕੀਤੀ ਹੈ। ਤੇ
ਜਿਹੜਾ ਜੀ ਇਹਦੇ ਵਿੱਚ ਆ ਦੇਖੋ ਜੀ, ਉਹਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਮਿਲ ਗਈ ਆ। ਭਾਈ ਕਨ੍ਹਈਆ ਜੀ ਚੌਕ ਦੇ ਵਿੱਚ MiG-21 ਨੂੰ ਸਥਾਪਿਤ ਕੀਤੇ ਜਾਣ ਦੇ ਜਿਹੜਾ ਕੰਮ ਇੱਥੇ ਚੱਲ ਰਿਹਾ ਜੀ। ਔਰ ਹਰਸਿਮਰਤ ਕੌਰ ਬਾਦਲ ਜਿਹੜਾ ਜੀ ਉਹ ਕਹਿਣਾ ਕਿ ਬਠਿੰਡਾ ਦੇ ਵਿੱਚ ਪਹਿਲਾ ਫਲਾਈਓਵਰ ਜਦੋਂ ਬਣਨਾ ਸ਼ੁਰੂ ਹੋਇਆ ਸੀ, ਉਦੋਂ ਤੋਂ ਉਹਨਾਂ ਦੇ ਮਨ ਦੇ ਵਿੱਚ ਇਹ ਸੱਧਰ ਸੀ ਕਿ ਬਠਿੰਡਾ ਦੇ ਇਸ ਭਾਈ ਕਨ੍ਹਈਆ ਜੀ ਚੌਕ ਦੇ ਵਿੱਚ ਜਿਹੜਾ ਜੀ ਉਹ MiG ਸਥਾਪਿਤ ਕੀਤਾ ਜਾਵੇ, ਤਾਂ ਕਿ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਜਿਹੜੀ ਜੀ ਉਹ ਮਿਲੇ। ਭਾਈ ਕਨ੍ਹਈਆ ਜੀ ਦੇ ਚੌਕ ਤੋਂ MiG-21 ਜਿਹੜਾ ਜੀ ਉਹ ਰੱਖ ਕੇ ਉੱਥੇ ਇਹ ਲੋਕ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਜਿਹੜੀ ਜੀ ਉਹ ਦੇਣੀ ਚਾਹੁੰਦੇ ਨੇ। ਸ਼ਾਇਦ ਭਾਈ ਕਨ੍ਹਈਆ ਜੀ ਦਾ ਜਿਹੜਾ ਮੈਸੇਜ ਆ ਉਹ ਇਹਨਾਂ ਨੂੰ ਪਤਾ ਨਹੀਂ ਹੈ, ਜਾਂ ਉਹ ਜਿਹੜਾ ਜੀ ਉਹ ਦੱਸਣਾ ਨਹੀਂ ਚਾਹੁੰਦੇ। ਦੂਜੇ ਪਾਸੇ ਜਿਹੜਾ ਜੀ ਹੈਗੇ ਨੇ ਮਨਪ੍ਰੀਤ ਸਿੰਘ ਬਾਦਲ ਹੁਰੀ ਜਿਹੜਾ ਜੀ ਉਹ ਵੀ ਇਹਦਾ ਸਿਹਰਾ ਜਿਹੜਾ ਜੀ ਉਹ ਲੈਣਾ ਚਾਹੁੰਦੇ ਨੇ। ਔਰ ਉਹਨਾਂ ਨੇ ਜਾ ਕੇ ਇਸ ਚੌਕ ਦੇ, ਕਿਉਂਕਿ ਉੱਥੋਂ ਜਿੱਤੇ ਹੋਏ ਨੇ, ਉੱਥੋਂ ਜਾ ਕੇ ਉਹਦਾ ਜਿਹੜਾ ਜੀ ਕੰਮਕਾਰ ਦਾ ਜਾਇਜ਼ਾ ਜਿਹੜਾ ਲਿਆ ਤੇ ਇੱਥੇ ਕਿਵੇਂ ਜਿਹੜਾ ਜੀ ਇਹ ਸਥਾਪਿਤ ਕੀਤਾ ਜਾ ਰਿਹਾ। ਔਰ ਉਹ ਇਹ ਕਹਿ ਰਿਹਾ ਕਿ ਪੰਜਾਬ ਸਰਕਾਰ ਦੀ ਅਪਰੋਚ ਤੋਂ ਬਾਅਦ ਇਹ ਜਿਹੜਾ ਜੀ ਉਹ ਲੱਗ ਰਿਹਾ। ਹੁਣ ਸਵਾਲ ਜਿਹੜਾ ਨਾ ਜੀ ਇਹ ਆ ਕਿ ਇੱਥੇ ਜਿਹੜਾ ਇਹ MiG-21 ਹੈ ਇਹਨੂੰ ਸਥਾਪਿਤ ਕਰਨ ਦੇ ਉੱਤੇ ਕੋਈ ਕਰੀਬ 14 ਲੱਖ ਰੁਪਈਆ ਜਿਹੜਾ ਜੀ ਉਹ ਲੱਗ ਰਿਹਾ। ਪਰ ਸਵਾਲ ਜਿਹੜਾ ਨਾ ਜੀ ਉਹ ਇਹੀ ਆ ਕਿ ਕੀ ਭਾਈ, ਕਿਉਂਕਿ ਜਿਹੜੀ ਪਿਛਲੀ ਅਕਾਲੀ ਸਰਕਾਰ ਸੀ ਜੀ, ਉਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਨਸ਼ਾ ਛੁਡਾਊ ਸੈਂਟਰ ਸਥਾਪਿਤ ਕੀਤਾ ਸੀਗਾ ਜੀ, ਜਿਹਦਾ ਨਾਮ ਭਾਈ ਕਨ੍ਹਈਆ ਜੀ ਨਸ਼ਾ ਛੁਡਾਊ ਸੈਂਟਰ ਸੀ। ਉਦੋਂ ਵੀ ਇਹ ਸਵਾਲ ਜਿਹੜਾ ਉੱਠਿਆ ਸੀਗਾ ਕਿ ਭਾਈ ਕਨ੍ਹਈਆ ਜੀ ਦੇ ਨਾਮ ਦੇ ਉੱਤੇ ਨਸ਼ਾ ਛੁਡਾਊ ਸੈਂਟਰ ਜਿਹੜਾ ਉਹ ਕਿਵੇਂ ਜਿਹੜਾ ਜੀ ਉਹ ਹੋ ਸਕਦਾ। ਤੇ ਹੁਣ ਇਹ ਸਵਾਲ ਜਿਹੜਾ ਜੀ ਖੜਾ ਹੋ ਗਿਆ ਕਿ 에ਅਰਕ੍ਰਾਫਟ ਜਿਹੜਾ ਜੀ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਚੌਂਕ ਆ ਉਹਦੇ ਵਿੱਚ ਲਾਉਣਾ, ਇਹਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ। ਪਰ ਦੂਜਾ ਪੁਆਇੰਟ ਇਹ ਆ ਕਿ ਇੱਥੇ ਤਾਂ ਦੌੜ ਲੱਗੀ ਹੋਈ ਆ ਪਰਿਵਾਰ ਦੇ 2 ਮੈਂਬਰਾਂ ਦੇ ਵਿੱਚ ਕਿ ਕੌਣ ਮੂਹਰੇ ਹੋ ਕੇ ਇਹਦਾ ਕ੍ਰੈਡਿਟ ਲੈਂਦਾ। ਮੇਰੇ ਖਿਆਲ 'ਚ ਕਈ ਵਾਰੀ ਇਹਨਾਂ ਨੂੰ ਉਹਨਾਂ ਦੀ ਜੀਵਨੀ ਦਾ ਨਹੀਂ ਪਤਾ ਹੁੰਦਾ, ਉਹਨਾਂ ਦੇ ਆਪਣੇ ਸਿਧਾਂਤਾਂ ਦਾ ਨਹੀਂ ਪਤਾ ਹੁੰਦਾ, ਐਵੇਂ ਤੁਰ ਪੈਂਦੇ ਆ। ਤੇ ਅੱਗੇ ਗੱਲ ਕਰਦੇ ਆ, ਕੈਪਟਨ ਨੇ ਪਟਿਆਲੇ ਦੇ ਵਿੱਚ ਜਿਹੜੇ ਨਾਰਾਜ਼ ਹੋਏ ਸੀਗੇ ਕੁਝ ਕੁ ਵਿਧਾਇਕ, ਕੀ ਉਹਨਾਂ ਦੀ ਸਾਰ ਲਈ? ਨਹੀਂ ਜੀ, ਬਿਲਕੁਲ ਵੀ ਨਹੀਂ। 4 ਕਾਂਗਰਸੀ ਵਿਧਾਇਕ ਜਿਹੜੇ ਜੀ ਉਹ ਭ੍ਰਿਸ਼ਟਾਚਾਰ ਤੇ ਪੁਲਿਸ ਦੇ ਵੱਲੋਂ ਫੋਨਾਂ ਦੀ ਰਿਕਾਰਡਿੰਗ ਦਾ ਉਹਨਾਂ ਨੇ ਮਾਮਲਾ ਜਿਹੜਾ ਜੀ ਉਹ ਉਠਾਇਆ ਸੀਗਾ। ਇਹ ਸਿਆਸਤ ਗਰਮਾਈ ਰਹੀ। ਫਿਰ ਇਹਦੇ ਵਿੱਚ ਪ੍ਰਨੀਤ ਕੌਰ ਹੁਰੀ ਵੀ ਸ਼ਾਮਲ ਹੋਏ ਜੀ, ਔਰ ਉਹਨਾਂ ਨੇ ਹੈਲੀਕਾਪਟਰ ਜਿਹੜਾ ਕੁਝ ਦਿਨਾਂ ਲਈ ਖਾਲੀ ਸੀ, ਮੁੱਖ ਮੰਤਰੀ ਵਿਲਾਇਤ ਯਾਤਰਾ ਤੇ ਗਏ ਹੋਏ ਸੀਗੇ, ਤੇ ਉਹਨਾਂ ਨੇ ਲਿਆ ਕੇ ਇਹਨਾਂ ਨੂੰ ਝੂਟਾ ਦਵਾਇਆ ਤੇ ਜਾ ਕੇ ਦਰਸ਼ਨ ਕਰਾ ਕੇ ਲਿਆਏ ਫਰੀਜ਼ਰ ਦੇ ਵਿੱਚ ਪਏ ਸਾਹਿਬ ਦੇ, ਜਿਹੜਾ ਕਈ ਸਾਲਾਂ ਤੋਂ ਪਿਆ। ਉਸ ਤੋਂ ਬਾਅਦ ਮੇਰਾ ਖਿਆਲ ਥੋੜਾ ਠੰਡੌਰਾ ਜਿਹੜਾ ਵੀ ਹੋ ਗਿਆ, ਪਤਾ ਨਹੀਂ ਇਹ ਦਰਸ਼ਨਾਂ ਕਰਕੇ ਹੋ ਗਿਆ ਜਾਂ ਝੂਟੇ ਤੋਂ ਖੁਸ਼ ਹੋ ਗਏ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹਨਾਂ ਵਿਧਾਇਕਾਂ ਨੂੰ ਪੁੱਛਿਆ ਤੱਕ ਨਹੀਂ ਜੀ ਉਹਨਾਂ ਦਾ ਮਸਲਾ ਜਿਹੜਾ ਉਹ ਕੀ ਆ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਫੋਨਾਂ ਦੀ ਰਿਕਾਰਡਿੰਗ ਜਿਹੜੀ ਦੀ ਉਹ ਹੋ ਰਹੀ ਆ, ਔਰ DGP ਕੋਲੋਂ ਜਾਂਚ ਕਰਾਉਣ ਦੀ ਮੰਗ ਕੀਤੀ। ਕੋਈ ਗੱਲ ਤੱਕ ਜਿਹੜੀ ਜੀ ਉਹਨਾਂ ਦੀ ਨਹੀਂ ਸੁਣੀ ਗਈ ਜੀ। ਰਾਜਪੁਰੇ ਦੇ ਵਿਧਾਇਕ ਜਿਹੜਾ ਜੀ ਹਰਦਿਆਲ ਕੰਬੋਜ, ਉਹਦੇ ਵੱਲੋਂ ਜਿਹੜਾ ਸੀਗਾ ਜੀ ਉਹਨਾਂ ਨੇ ਇਹ ਉਠਾਇਆ ਸੀਗਾ ਕਿ ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ। SDM ਤੇ ਕਾਂਗਰਸੀ ਵਰਕਰਾਂ ਤੋਂ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਜਿਹੜਾ ਉੱਠਿਆ ਸੀਗਾ। ਰਾਜਪੁਰਾ ਪੁਲਿਸ ਦੇ ਵੱਲੋਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਸੀ ਜਿਹੜੀ ਦੀ ਉਹ ਕੀਤੀ ਗਈ। ਸਮਾਣੇ ਦੇ ਵਿਧਾਇਕ ਰਜਿੰਦਰ ਸਿੰਘ ਨੇ CIA ਸਮਾਣਾ ਦੇ ਇੰਚਾਰਜ ਰਹੇ ਵਿਜੇ ਕੁਮਾਰ ਤੇ ਉਹਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਦੇ ਉੱਤੇ ਫੋਨਾਂ ਦੀ ਰਿਕਾਰਡਿੰਗ ਕਰਨ ਵਰਗੇ ਦੋਸ਼ ਜਿਹੜੇ ਦੀ ਉਹ ਲਾਏ ਸੀਗੇ। SDM ਨੂੰ ਬੇਸ਼ੱਕ ਜਿਹੜਾ ਦੀ ਉਹ ਬਦਲ ਦਿੱਤਾ ਗਿਆ ਸੀਗਾ, ਔਰ ਕੁਮਾਰ ਅਮਿਤ ਤੋਂ ਰਿਪੋਰਟ ਮੰਗੀ ਗਈ ਸੀ, ਜਿਹਦੀ ਕੋਈ ਉਗ ਸੁਗ ਨਹੀਂ ਨਿਕਲੀ ਜੀ ਕਿ ਇਸ ਰਿਪੋਰਟ ਦਾ ਜਿਹੜਾ ਕੀ ਬਣਿਆ। ਨਸ਼ੀਲੀਆਂ ਗੋਲੀਆਂ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਇੰਸਪੈਕਟਰ ਤੇ ਇੱਕ ਥਾਣੇਦਾਰ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਜਿਹੜਾ ਜੀ ਉਹ ਬਾਹਰ ਨੇ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਜਿਹੜਾ ਇੱਕ ਇੱਥੇ ਸ਼ਤਰਾਣੇ ਤੋਂ ਵਿਧਾਇਕ ਸਨ ਜੀ, ਉਹ ਕਹਿੰਦੇ ਨਹੀਂ ਮੇਰਾ ਹੁਣ ਕੰਮ ਜਿਹੜਾ ਜੀ ਉਹ ਹੋਣਾ ਸ਼ੁਰੂ ਹੋ ਗਿਆ। ਉਹ ਦੋਸ਼ ਲਾ ਰਹੇ ਸੀ ਇੱਥੋਂ ਦੇ ਇੱਕ ਤਹਿਸੀਲਦਾਰ ਦੇ ਉੱਤੇ ਜੀ ਕਿ ਤਹਿਸੀਲਦਾਰ ਜਿਹੜਾ ਜੀ ਸਾਡੀ ਗੱਲ ਨਹੀਂ ਸੁਣਦਾ। ਤਹਿਸੀਲਦਾਰ ਜਿਹੜਾ ਜੀ ਉਹ ਇੱਕ ਕੈਬਨਿਟ ਮੰਤਰੀ ਦਾ ਨੇੜਲਾ, ਇਸ ਕਰਕੇ ਉਹਦੀ ਬਦਲੀ, ਇੱਕ ਤਹਿਸੀਲਦਾਰ ਦੀ ਬਦਲੀ ਤੱਕ ਜਿਹੜੀ ਜੀ ਉਹ ਵਿਧਾਇਕ ਦੇ ਕਹੇ ਦੇ ਉੱਤੇ ਨਹੀਂ ਕੀਤੀ ਗਈ। ਹੁਣ ਉਹ ਕਹਿੰਦੇ ਮੇਰੇ ਕੰਮ ਹੋਣ ਲੱਗ ਗਏ। ਤੇ ਇੱਥੋਂ ਇਹ ਵੀ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਰਿਹਾ ਕਿ ਸ਼ਾਇਦ ਕੰਮ ਹੋਣ ਦਾ ਮਤਲਬ ਉਹ ਇਹ ਕਹਿ ਰਿਹਾ ਕਿ ਤਹਿਸੀਲਦਾਰ ਮੰਨ ਗਿਆ ਹੋਊਗਾ ਵੀ ਇੰਨੇ ਕੁ ਬਣਦੇ ਆ, ਇੰਨੇ ਇਹਦੇ ਵਿੱਚੋਂ ਜਿਹੜਾ ਜੀ ਉਹ ਤੂੰ ਲੈ ਲੈ। ਪਰ ਜਿਸ ਕਿਸਮ ਦੀ ਹੇਠੀ ਇਹਨਾਂ ਪਟਿਆਲਾ ਡਿਸਟ੍ਰਿਕਟ ਦੇ ਵਿਧਾਇਕਾਂ ਦੀ ਹੋਈ ਆ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਬੁਲਾ ਕੇ ਪੁੱਛਿਆ ਤੱਕ ਨਹੀਂ ਕਿ ਉਹਨਾਂ ਦੀ ਜਿਹੜੀ ਜੀ ਉਹ ਸਮੱਸਿਆ ਕੀ ਆ, ਹੁਣ ਆਪ ਹੀ ਸਾਰੇ ਜਿਹੜੇ ਜੀ ਉਹ ਚੁੱਪਚਾਪ ਹੋ ਕੇ ਬਹਿ ਗਏ।
ਗੱਲ ਤਾਂ ਫਿਰ ਹਿੱਸਾ ਪਤੀ ਤੱਕ ਹੀ ਆ। ਜੇ ਉਹ ਕੰਮ ਸਰ ਗਿਆ ਤੇ ਠੀਕ ਹੈ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਕਾਂਗਰਸ ਨੇ ਇੱਕ ਮੁੱਦਾ ਉਠਾਇਆ ਆ ਕਿ ਜਿਹੜੀ NPR ਆ ਉਸ ਨੂੰ ਹੀ NCR ਦੇ ਵਿੱਚ ਤਬਦੀਲ ਕੀਤਾ ਜਾਊਗਾ। ਜਿਹੜੀ ਇਹ NPR ਆ ਇਹਦੇ ਜਿਹੜੇ ਫਾਰਮ ਭਰਵਾਏ ਜਾ ਰਹੇ ਆ ਜੀ, ਇਹਨਾਂ ਦੇ ਉੱਤੇ ਸਵਾਲ ਜਿਹੜੇ ਉਹ ਉਠਾਏ ਗਏ ਆ ਔਰ ਇਹ ਕਿਹਾ ਗਿਆ ਕਿ ਇਹ NPR ਜਿਹੜੀ ਆ ਇਹੀ NRC ਦੇ ਵਿੱਚ ਇਹਨੂੰ ਬਦਲਿਆ ਜਿਹੜਾ ਦੀ ਜਾਊਗਾ, ਜਿਹੜੀ ਕਿ ਸਰਕਾਰ ਦੀ ਇੱਕ ਸਾਜ਼ਿਸ਼ ਹੈ। ਜਿਹੜੇ ਪਾਰਟੀ ਦੇ ਸਪੋਕਸਮੈਨ ਨੇ ਅਜੇ ਮਾਕਨ ਨੇ ਇਹ ਗੱਲ ਕਹੀ ਹੈ ਕਿ ਜੇ ਸਰਕਾਰ NPR ਨੂੰ NRC ਨਾਲ ਜੋੜਨ ਦਾ ਜਿਹੜਾ ਜੀ ਉਹ ਸਟੈਪ ਪਿੱਛੇ ਨਹੀਂ ਲੈਂਦੀ ਤਾਂ ਕਾਂਗਰਸ ਇਹਦਾ ਵਿਰੋਧ ਜਿਹੜਾ ਜੀ ਉਹ ਕਰੂਗੀ। ਇਹ ਕਿਹਾ ਕਿ NPR ਤੇ NCR ਦੇ ਵਿੱਚ ਫਰਕ ਕਰਨ ਦੀ ਲੋੜ ਹੈ। NPR ਆਮ ਵਾਸੀ ਦੇ ਵਾਸਤੇ ਆ ਔਰ ਆਮ ਵਾਸੀ ਲਈ ਸਭ ਤੋਂ ਅਹਿਮ ਇਹ ਹੈ ਕਿ ਉਹ ਵਿਅਕਤੀ ਜਿਹੜੀ ਜਗ੍ਹਾ ਦਾ ਪਤਾ ਦੇ ਰਿਹਾ ਉੱਥੇ ਉਹ 1 ਸਾਲ ਦੇ ਵਿੱਚ 6 ਮਹੀਨੇ ਤੱਕ ਉੱਥੇ ਰਿਹਾ ਹੋਵੇ ਜਾਂ ਫਿਰ ਅੱਗੇ 6 ਮਹੀਨੇ ਤੱਕ ਰਹਿਣਾ ਚਾਹੁੰਦਾ ਹੋਵੇ। ਕਾਂਗਰਸ ਨੇ ਸਵਾਲ ਉਠਾਇਆ ਕਿ ਭਾਜਪਾ ਨੇ ਚਿਦੰਬਰਮ ਦਾ ਜਿਹੜਾ ਵੀਡੀਓ ਜਾਰੀ ਕੀਤਾ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਆਮ ਵਾਸੀ ਦੀ ਗੱਲ ਜਿਹੜੀ ਦੀ ਉਹ ਕੀਤੀ ਗਈ ਆ। NPR 'ਚ 14 ਜਿਹੜੀਆਂ ਜਾਣਕਾਰੀਆਂ ਲਈਆਂ ਜਾਂਦੀਆਂ ਨੇ। 2020 ਦੇ ਵਿੱਚ NPR ਲਈ ਇਸੇ ਸਾਲ ਪ੍ਰੀ ਟੈਸਟ ਜਿਹੜਾ ਹੋਇਆ ਜਿਹਦੇ ਵਿੱਚ ਫਾਰਮ ਜਿਹੜੇ ਉਹ ਭਰਵਾਏ ਗਏ ਨੇ। ਇਸ ਪ੍ਰੀ ਟੈਸਟ ਫਾਰਮ ਦੇ ਵਿੱਚ ਮਾਂ ਪਿਓ ਜਨਮ ਸਥਾਨ ਦੇ ਬਾਰੇ ਜਾਣਕਾਰੀ ਮੰਗੀ ਗਈ ਆ। ਜਿਹੜੇ ਕਾਂਗਰਸੀ ਬੁਲਾਰਾ ਸੀਗਾ ਉਹਨੇ ਇਹ ਕਿਹਾ ਜੀ ਕਿ ਮੇਰੇ ਕੋਲੋਂ ਪੁੱਛੋਗੇ ਕਿ ਮੇਰੇ ਮਾਪਿਆਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀਗਾ ਤੇ ਮੈਂ ਉਹਦਾ ਵੇਰਵਾ ਕਿੱਥੋਂ ਲੈ ਕੇ ਜਿਹੜਾ ਜੀ ਆਊਂਗਾ। ਇਹ ਗੱਲ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਜਿਹੜਾ ਜੀ ਉਹ ਕਹੀ ਸੀ ਕਿ ਜਿਹੜਾ ਅਸਲ ਦੇ ਵਿੱਚ NPR ਹੈ ਚਾਹੇ NRC ਨੇ ਉਹਦੇ ਵਿੱਚ ਤਬਦੀਲ ਹੋਣਾ, ਇਹ ਸਭ ਤੋਂ ਵੱਡਾ ਉਹਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਇਹੀ ਗੱਲ ਕਾਂਗਰਸ ਦੇ ਬੁਲਾਰੇ ਨੇ ਵੀ ਹੁਣ ਜਿਹੜੀ ਹੈ ਜੀ ਉਹ ਆਖੀ ਹੈ। ਮੰਨ ਲਓ ਇੱਥੇ ਜਿਹੜੀ ਜ਼ਮੀਨ ਤੁਹਾਨੂੰ ਦਾਦੇ ਲਾਹੀ ਜ਼ਮੀਨ ਹੈ, ਜਾਇਦਾਦ ਜਿਹੜੀ ਹੈ ਤੁਹਾਡੇ ਪੇਰੈਂਟਸ ਤੋਂ ਆਈ ਹੈ, ਗ੍ਰੈਂਡ ਪੇਰੈਂਟਸ ਤੋਂ ਆਈ ਆ, ਤੁਹਾਨੂੰ ਜਦੋਂ ਉਹਨਾਂ ਦਾ ਹਵਾਲਾ ਦੇਣ ਦੇ ਵਾਸਤੇ ਕਿਹਾ ਜਾਊਗਾ, ਪਹਿਲੀ ਤਾਂ ਗੱਲ ਚਾਹੇ ਉਹ ਇੱਥੇ ਵੀ ਜੰਮੇ ਹੋਏ ਹੋਣ ਜੀ, ਉਹ ਲੱਭੋਗੇ ਕਿੱਥੇ ਜੀ? ਕਿਸ ਜਗ੍ਹਾ ਤੋਂ ਤੁਸੀਂ ਇਹ ਕਿਵੇਂ ਪ੍ਰੂਵ ਜਿਹੜਾ ਕਰੋਗੇ? ਬਸ ਉੱਥੋਂ ਹੀ ਤੁਸੀਂ ਕਹਿ ਸਕਦੇ ਹੋ ਕਿ ਇਹ ਅਸਲ ਦੇ ਵਿੱਚ ਜਿਹੜਾ ਜੀ ਇਹ ਬਹੁਤ ਖਤਰਨਾਕ ਜਿਹੜਾ ਜੀ ਉਹ ਹੋਊਗਾ ਸਭ ਕੁਝ ਜਦੋਂ ਵੀ ਜੇ ਇਹ ਲਾਗੂ ਜਿਹੜਾ ਜੀ ਉਹ ਹੁੰਦਾ। ਔਰ ਜਿਸ ਕਿਸਮ ਦਾ ਦਿਖਾਇਆ ਜਾ ਰਿਹਾ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਵੇਂ ਬੜਕਾਂ ਜਿਹੜੀਆਂ ਜੀ ਉਹ ਮਾਰੀਆਂ ਜਾ ਰਹੀਆਂ ਨੇ, ਲੱਗਦਾ ਨਹੀਂਗਾ ਕਿ ਉਹ ਇਹਦੇ ਤੋਂ ਬੈਕਅਪ ਜਿਹੜਾ ਜੀ ਉਹ ਕਰ ਸਕਦੀ। ਵਨ ਔਰ ਦੀ ਅਦਰ ਵੇ ਉਹਨਾਂ ਨੇ ਇਹਨੂੰ ਲਿਆਉਣਾ ਹੀ ਲਿਆਉਣਾ ਜੀ। ਇਸੇ ਕਰਕੇ ਜਿਹੜਾ ਜੀ NRC ਦੇ ਕਰਕੇ ਹੀ ਇਸ ਵੇਲੇ ਇੱਥੇ ਜਿਹੜੇ ਡਿਟੈਂਸ਼ਨ ਸੈਂਟਰ ਨੇ ਉਹ ਵੀ ਚਰਚਾ ਦੇ ਵਿੱਚ ਨੇ ਕਿ ਕਿਵੇਂ ਕਿੱਥੇ ਜਿਹੜਾ ਜੀ ਉਹ ਬਣਾਏ ਜਾ ਰਹੇ ਨੇ। ਇਹਨੂੰ ਵੀ ਉਹਦੇ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ। ਪਰ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਹੜੇ ਬਿਲਕੁਲ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਨਫੇ ਨੁਕਸਾਨ ਦਾ? ਦੇਖੋ ਸਵਾਲ ਇਹ ਆ ਕਿ ਇਹ ਗੱਲ ਤੁਹਾਡੀ ਠੀਕ ਹੈ ਕਿਉਂਕਿ ਇਹ ਵੀ ਉੱਠਿਆ ਸੀਗਾ ਕਿ ਜਿੰਨੀ ਗੱਲ ਜਿਹੜੇ ਬਾਹਰ ਰਹਿੰਦੇ ਲੋਕ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਭਾਰਤੀ ਨੇ, ਉਹਨਾਂ ਨੂੰ ਉਠਾਉਣੀ ਚਾਹੀਦੀ ਹੈ। ਉਹ ਵੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਬੋਲ ਰਹੇ ਆ। ਖਾਸ ਤੌਰ ਦੇ ਉੱਤੇ ਖਾਸ ਫਿਰਕਾ ਦਾ ਜਿਹੜਾ ਜੀ ਉਹ ਚੁੱਪ ਹੈ। ਜੇ ਇਹੀ ਗੱਲ ਕੋਈ ਵਿਦੇਸ਼ ਦਾ ਮੁਲਕ ਜਿਹੜਾ ਜੀ ਉਹ ਕਰ ਦੇਵੇ ਜਿਹੜਾ ਅਜਿਹਾ, ਤੇ ਫਿਰ ਜਿਹੜਾ ਜੀ ਉਹ ਕੀ ਬਣੂਗਾ ਔਰ ਉਹਨਾਂ ਦੀਆਂ ਜਾਇਦਾਦਾਂ ਦਾ ਕੀ ਬਣੂਗਾ ਜਿਹੜੀਆਂ ਇੱਥੇ ਕਰੋੜਾਂ ਰੁਪਈਏ ਦੀਆਂ ਜਾਇਦਾਦਾਂ ਨੇ। ਔਰ ਇਹ ਵੀ ਹੈ ਕਿ ਅੱਜ ਕੱਲ੍ਹ ਉਹਨਾਂ ਦੇ ਭਾਅ ਨਹੀਂ ਹੈਗੇ, ਨਾ ਤੁਸੀਂ ਰਾਤੋਂ ਰਾਤ ਜਿਹੜਾ ਜੀ ਉਹ ਵੇਚ ਕੇ ਕਿਤੇ ਜਾ ਸਕਦੇ ਹੋ। ਇਸ ਕਰਕੇ ਇਹਦਾ ਵਿਰੋਧ ਜਿਹੜਾ ਜੀ ਉਹ ਹੋਣਾ ਚਾਹੀਦਾ। NRC ਦਾ ਖਾਸ ਤੌਰ ਦੇ ਉੱਤੇ ਵਿਰੋਧ ਜਿਹੜਾ ਉਹ ਹੋਣਾ ਚਾਹੀਦਾ। ਸਵਾਲ ਇਹ ਪਹਿਲਾਂ ਵੀ ਉੱਠਦਾ ਰਿਹਾ ਕਿ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੁਣ ਬਣ ਗਿਆ ਉਹਦੇ ਵਿੱਚ ਕਿਹੜੀ ਏਡੀ ਜਿਹੜੀ ਦੀ ਉਹ ਜ਼ਰੂਰਤ ਸੀਗੀ। ਇੱਕ ਦਿਨ ਪਹਿਲਾਂ ਵੀ ਉਠਾਇਆ ਸੀਗਾ ਕਿ ਇਹ ਜਿਹੜਾ ਇਹ ਐਕਟ ਹੈ ਜਿਹੜਾ ਉਹ ਤਾਂ ਪਹਿਲਾਂ ਵੀ ਹੈਗਾ। ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਸੀ ਜਿਹਨੂੰ ਇੱਥੇ ਉਹਨੇ ਆ ਕੇ ਇੱਥੇ ਸ਼ਰਨ ਲਈ ਸੀਗੀ। ਔਰ ਉਸ ਤੋਂ ਬਾਅਦ ਇੱਕ ਸਿੰਗਰ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਜਨਮਿਆ ਹੋਇਆ ਅਦਨਾਨ ਸਾਮੀ, ਉਹਨੂੰ ਵੀ ਨਾਗਰਿਕਤਾ ਜਿਹੜੀ ਜੀ ਉਹ ਦਿੱਤੀ ਗਈ। ਕਾਨੂੰਨ ਤਾਂ ਪਹਿਲਾਂ ਹੈਗਾ, ਉਸੇ ਕਾਨੂੰਨ ਦੇ ਤਹਿਤ ਕਿਉਂ ਨਹੀਂ ਦਿੱਤੀ ਗਈ? ਇਹ ਤਬਦੀਲੀ ਜਿਹੜੀ ਹੈ ਜੀ ਉਹ ਕਿਉਂ ਕੀਤੀ ਗਈ ਹੈ? ਇਹ ਸਭ ਤੋਂ ਵੱਡਾ ਸਵਾਲ ਹੈ ਜੀ। ਇਹ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਮੁਲਕ ਦੇ ਵਾਸਤੇ ਜਾਂ ਇੱਥੋਂ ਦੀ ਸੰਵਿਧਾਨ ਦੀ ਰਾਖੀ ਦੇ ਵਾਸਤੇ ਇਹਦੇ ਵਿਰੁੱਧ ਬੋਲਣਾ ਜਿਹੜਾ ਉਹ ਬਣਦਾ ਹੈ। ਬਿਲਕੁਲ ਜੀ, ਜਿੰਨਾ ਕੁ ਬੋਲਣਾ ਚਾਹੀਦਾ ਸੀ ਉਹਨਾਂ ਕੁ ਬੋਲੇ ਨਹੀਂ ਲੋਕ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।